ਭਾਰਤ ਵਿੱਚ ਵੱਧ ਰਹੇ ਕੇਂਦਰੀਕਰਨ ਅਤੇ ਕੇਂਦਰ ਵਿੱਚ ਰਾਜ ਕਰ ਰਹੀ ਭਾਜਪਾ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਹਿੰਦੁਸਤਾਨ ਦੀ ਨੀਤੀ ਖਿਲਾਫ ਬਾਗੀ ਆਵਾਜ਼ਾਂ ਤਿੱਖੀਆਂ ਹੋਣ ਲੱਗੀਆਂ ਹਨ। ਦੱਖਣੀ ਸੂਬੇ ਤਾਮਿਲਨਾਡੂ ਵਿੱਚ ਸੱਤਾਧਾਰੀ ਪਾਰਟੀ ਦ੍ਰਾਵਿੜ ਮੁਨੇਤਰਾ ਕਾਜ਼ਗਮ ਦੇ ਮੈਂਬਰ ਪਾਰਲੀਮੈਂਟ ਏ ਰਾਜਾ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਜੇ ਤਾਮਿਲਨਾਡੂ ਸੂਬੇ ਨੂੰ ਭਾਰਤ ਵਿੱਚ ਖੁਦ ਮੁਖਤਿਆਰੀ ਨਹੀਂ ਦਿੱਤੀ ਜਾਂਦੀ ਤਾਂ ਉਹ ਵੱਖਰੇ ਮੁਲਕ ਵਜੋਂ ਤਾਮਿਲਨਾਡੂ ਦੀ ਸਥਾਪਨਾ ਦੀ ਮੰਗ ਚੁੱਕਣਗੇ। ਤਾਮਿਲਨਾਡੂ ਵਿੱਚ ਇਹ ਪਹਿਲੀ ਵਾਰ ਨਹੀਂ ਜਦੋਂ ਭਾਰਤ ਤੋਂ ਪੂਰਨ ਆਜ਼ਾਦੀ ਦੀ ਆਵਾਜ਼ ਉੱਠੀ ਹੈ। ਤਮਿਲ ਲੋਕਾਂ ਦੇ ਮਹਿਬੂਬ ਆਗੂ ਰਾਮਾਸਵਾਮੀ ਪੇਰੀਆਰ ਨੇ ਵੱਖਰੇ ਤਾਮਿਲ ਮੁਲਕ ਦੀ ਆਵਾਜ਼ ਚੁੱਕੀ ਸੀ। ਪੇਰੀਆਰ ਦਾ ਮੰਨਣਾ ਸੀ ਕਿ ਬ੍ਰਿਟਿਸ਼ਰਜ਼ ਦੇ ਜਾਣ ਤੋਂ ਬਾਅਦ ਭਾਰਤ ਦੀ ਰਾਜ ਸੱਤਾ ਬ੍ਰਾਹਮਣਾਂ ਹੱਥ ਆ ਜਾਵੇਗੀ ਤੇ ਉਹ ਕਦੇ ਵੀ ਤਾਮਿਲ ਲੋਕਾਂ ਨਾਲ ਇਨਸਾਫ ਨਹੀਂ ਕਰਨਗੇ। ਤਾਮਿਲਨਾਡੂ ਦੀ ਸਿਆਸਤ ਪੇਰੀਆਰ ਤੇ ਹੀ ਕੇਂਦਰਿਤ ਹੈ ਅਤੇ ਪ੍ਰਭਾਕਰਨ ਦੀ ਅਗਵਾਈ ਵਿੱਚ ਤਾਮਿਲਾਂ ਨੇ ਆਜ਼ਾਦ ਤਾਮਿਲਨਾਡੂ ਲਈ ਲੰਮਾ ਹਥਿਆਰਬੰਦ ਸੰਘਰਸ਼ ਵੀ ਲੜਿਆ। ਤਾਮਿਲ ਲੜਾਕਿਆਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਵੀ ਕਤਲ ਕੀਤਾ ਗਿਆ। ਤਾਮਿਲਨਾਡੂ ਦੀ ਸਰਕਾਰ ਪੇਰੀਆਰ ਦੇ ਜਨਮ ਦਿਨ ਨੂੰ ਸਮਾਜਿਕ ਇਨਸਾਫ ਦਿਹਾੜੇ ਵਜੋਂ ਮਨਾਉਂਦੀ ਹੈ। ਡੀਐਮਕੇ ਦੇ ਮੈਂਬਰ ਪਾਰਲੀਮੈਂਟ ਏ ਰਾਜਾ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਪੇਰੀਆਰ ਨੂੰ ਆਪਣਾ ਸਿਧਾਂਤਕ ਆਗੂ ਮੰਨਦੀ ਹੈ ਜੋ ਭਾਰਤ ਤੋਂ ਵੱਖ ਤਾਮਿਲਨਾਡੂ ਦੀ ਵਕਾਲਤ ਕਰਦੇ ਸਨ। ਜਦੋਂ ਏ ਰਾਜਾ ਸਮਾਗਮ ਵਿੱਚ ਇਹ ਬਿਆਨ ਦੇ ਰਹੇ ਸਨ ਤਾਂ ਉਸ ਸਮੇਂ ਸਟੇਜ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ MK ਸਟਾਲਿਨ ਵੀ ਮੌਜੂਦ ਸਨ। ਏ ਰਾਜਾ ਨੇ ਕਿਹਾ, ਆਪਣੇ ਆਗੂ ਦੀ ਮੌਜੂਦਗੀ ਵਿੱਚ ਮੈਂ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੜੀ ਨਿਮਰਤਾ ਨਾਲ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਆਗੂ ਸਾਡੇ ਮੁੱਖ ਮੰਤਰੀ ਅੰਨਾ ਦੇ ਰਾਹ ਤੇ ਚੱਲ ਰਹੇ ਹਨ। ਸਾਨੂੰ ਪੇਰੀਆਰ ਦੇ ਰਾਹ ਤੇ ਚੱਲਣ ਲਈ ਮਜਬੂਰ ਨਾ ਕਰੋ। ਉਹਨਾਂ ਅੱਗੇ ਕਿਹਾ, ਸਾਨੂੰ ਵੱਖਰਾ ਮੁਲਕ ਮੰਗਣ ਲਈ ਮਜਬੂਰ ਨਾ ਕਰੋ। ਸਾਨੂੰ ਖੁਦ ਮੁਖਤਿਆਰੀ ਦੇ ਦਿਓ ਅਤੇ ਉਹ ਮਿਲਣ ਤੱਕ ਅਸੀਂ ਸ਼ਾਂਤ ਨਹੀਂ ਬੈਠਾਂਗੇ।